ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇਤੂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੋਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com 'ਤੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ, ਕੱਲ੍ਹ ਮੋਦੀ ਹੋਰੀ ਆਏ ਸੀਗੇ, ਪਰ ਪੰਜਾਬ ਦੇ ਲੋਕਾਂ ਨੂੰ ਉਹ ਭਾਸ਼ਣ ਦੇ ਕੇ ਬਰਾਗ ਹੈ, ਉੱਦਾਂ ਹੀ ਤੁਰਦੇ ਬਣੇ। ਅਗਰ ਉਮੀਦ ਤਾਂ ਬਹੁਤੀ ਨਹੀਂ ਸੀ ਹੈਗੀ। ਹਾਂ, ਕੁਛ ਲੋਕ ਉਮੀਦ ਜਿਹੜੀ ਉਹ ਲਾਈ ਬੈਠੇ ਸੀਗੇ, ਕਿਉਂਕਿ ਜੇ ਬਿਹਾਰ ਦੀਆਂ ਚੋਣਾਂ ਜੇ ਆਪਾਂ ਗੱਲ ਕਰੀਏ, ਜਦੋਂ ਉੱਥੇ ਚੋਣਾਂ ਸੀ ਉੱਥੇ ਤਾਂ ਮੁੱਲ ਲਾਇਆ ਸੀ ਕਿੰਨੇ ਕਰੋੜ ਚਾਹੀਦਾ ਬੋਲੋ, ਉੱਥੇ ਮੁੱਲ ਲਾ ਕੇ ਵੀ ਫਿਰ ਕੁਛ ਨਾ ਦਿੱਤਾ ਜੀ। ਤੋ ਪਤਾ ਹੀ ਹੈ ਜੀ, ਸਾਰੇ ਜਗ੍ਹਾ ਦੇ ਉੱਤੇ ਸਿਰਫ ਭਾਸ਼ਣ ਹੀ ਜਿਹੜੇ ਉਹ ਸੁਣਾਏ ਆ, ਮਨ ਕੀ ਬਾਤ ਹੀ ਜਿਹੜੀ ਉਹ ਸੁਣਾਈ ਆ। ਫਿਰ ਵੀ ਇੱਥੇ ਉਮੀਦ ਸੀਗੀ ਜੀ ਕਿ ਕੁਛ ਨਾ ਕੁਛ ਜਿਹੜਾ ਜੀ ਇਹ ਸਰਹੱਦੀ ਡਿਸਟ੍ਰਿਕਟ ਨੂੰ ਮਿਲ ਸਕਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਸੀਗਾ ਕਿ 100 ਰੈਲੀਆਂ ਜਿਹੜੀਆਂ ਨਰਿੰਦਰ ਮੋਦੀ ਹੋਰਾਂ ਨੇ ਕਰਨੀਆਂ ਨੇ ਜੀ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ, ਉਹਦੀ ਸ਼ੁਰੂਆਤ ਉਹ ਪੰਜਾਬ ਤੋਂ, ਇੱਥੋਂ ਗੁਰਦਾਸਪੁਰ ਤੋਂ ਕਰ ਰਹੇ ਆ। ਗੁਰਦਾਸਪੁਰ ਦੇ ਵਿੱਚ ਉਹ ਆਏ, ਜਲੰਧਰ ਦੇ ਵਿੱਚ ਵੀ ਉਹਨਾਂ ਨੇ ਭਾਸ਼ਣ ਜਿਹੜਾ ਸੀਗਾ ਜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਦਿੱਤਾ। ਇੱਥੇ ਜਿਹੜੇ ਗੁਰਦਾਸਪੁਰ ਦੇ ਵਿੱਚ ਆਏ, ਹੁਣ ਕਹਿਣ ਨੂੰ ਤਾਂ ਕੁਛ ਹੈ ਨਹੀਂ ਜੀ। ਅਕਾਲੀ ਦਲ ਵਾਲੇ, ਬੀਜੇਪੀ ਵਾਲੇ ਹੁਣ ਬਾਅਦ ਦੇ ਵਿੱਚ ਇਹ ਕਹੀ ਜਾਂਦੇ ਆ ਜੀ ਇਹ ਤਾਂ ਧੰਨਵਾਦ ਰੈਲੀ ਸੀ, ਇਹ ਤਾਂ ਅਸੀਂ ਰੈਲੀ ਰੱਖੀ ਸੀਗੀ। ਅਕਾਲੀ ਦਲ ਦੇ ਪ੍ਰਧਾਨ ਉੱਥੇ ਬੋਲੇ ਵੀ ਲੰਮਾ ਚੌੜਾ, ਪਰ ਪੰਜਾਬ ਦਾ ਪੱਖ ਪੇਸ਼ ਹੀ ਨਹੀਂ ਕੀਤਾ ਜੀ। ਅਸਲ ਦੇ ਵਿੱਚ ਜਿਹੜੇ 3 ਸਾਲ ਜਿਹੜੇ ਜੀ ਉਹ ਕੇਂਦਰ ਦੇ ਵਿੱਚ ਸਰਕਾਰ ਜਦੋਂ ਸੀਗੀ, ਉਦੋਂ ਅਕਾਲੀ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਵੀ ਰਹੀ ਆ। ਪੰਜਾਬ ਦਾ ਪੱਖ ਤਾਂ ਉਸ ਟਾਈਮ ਵੀ ਪੇਸ਼ ਨਹੀਂ ਕੀਤਾ ਗਿਆ ਜੀ। ਹੁਣ ਤਾਂ ਜਦੋਂ ਪਾਵਰ ਦੇ ਵਿੱਚ ਹੀ ਹੈ ਨਹੀਂ, ਤੇ ਫਿਰ ਸਰਕਾਰ ਦੇ ਜਿਹੜਾ ਜੀ ਉਹ ਪੱਖ ਕਿੱਥੇ ਪੇਸ਼ ਕਰਨਾ ਸੀਗਾ, ਕਿਉਂਕਿ ਪੰਜਾਬ ਦਾ ਪੱਖ ਤਾਂ ਕੋਈ ਪੰਜਾਬੀ ਪੇਸ਼ ਕਰੂਗਾ ਨਾ ਜੀ। ਪੰਜਾਬੀਅਤ ਤਾਂ ਇਹਨਾਂ ਦੇ ਵਿੱਚ ਹੈ ਨਹੀਂ ਗੀ ਜੀ। ਇਹ ਤਾਂ ਬਿਜ਼ਨਸਮੈਨ ਨੇ ਸਾਰੇ, ਜਿਹੜੇ ਲੁੱਟ ਖਸੁੱਟ ਜਿਹੜਾ ਜੀ ਉਹ ਕਰਕੇ ਚਲੇ ਗਏ। ਹੁਣ ਦੂਜਿਆਂ ਦੇ ਉੱਤੇ ਦੋਸ਼ ਚਾਹੇ ਜੋ ਮਰਜ਼ੀ ਜਿਹੜਾ ਜੀ ਉਹ ਦੇਈ ਜਾਣ। ਲੋਕਾਂ ਨੂੰ ਆਸ ਇਹ ਸੀਗੀ ਕਿ ਗੁਰਦਾਸਪੁਰ ਦੀ ਧਾਰੀਵਾਲ ਦੇ ਵਿੱਚ ਸਥਿਤ ਜਿਹੜੀ ਵੂਲਨ ਮਿਲ ਹੈ, ਬਟਾਲਾ ਸ਼ਹਿਰ ਦੀ ਬੰਦ ਪਈ ਲੋਹੇ ਦੀ ਸਨਅਤ, ਮਕੌੜਾ ਪੱਤਣ ਦੇ ਉੱਤੇ ਪੁਲ ਦੀ ਸਾਰੀ, ਅੰਮ੍ਰਿਤਸਰ ਪਠਾਨਕੋਟ ਰੇਲਵੇ ਮਾਰਗ ਜਿਹੜਾ ਜੀ ਇਹਨੂੰ 4 ਮਾਰਗੀ ਕਰਨ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਦੇ ਵਾਸਤੇ ਕਿਸੇ ਵੱਡੇ ਪ੍ਰੋਜੈਕਟ ਦਾ ਐਲਾਨ ਉਮੀਦ ਕੀਤੀ ਜਾ ਰਹੀ ਸੀ। ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੋਇਆ ਜੀ। ਉਹਨਾਂ ਨੇ ਆਏ, ਭਾਸ਼ਣ ਜਿਹੜਾ ਜੀ ਉਹ ਦਿੱਤਾ ਤੇ ਭਾਸ਼ਣ ਦੇ ਕੇ ਜਿਹੜਾ ਜੀ ਉਹ ਚਲੇ ਗਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਅਕਾਲੀ ਦਲ ਦੇ ਵੱਲੋਂ ਇਹਦੇ ਵਾਸਤੇ 1 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀਗਾ। ਪਰ ਜਿਹੜੀਆਂ ਖੁਫੀਆ ਰਿਪੋਰਟਾਂ ਨੇ ਜੀ ਉਹ ਇਹ ਕਹਿੰਦੀਆਂ ਨੇ ਕਿ ਪੂਰੇ ਸੂਬੇ ਦੇ ਵਿੱਚੋਂ 10 ਤੋਂ 12,000 ਲੋਕ ਸਿਰਫ ਜਿਹੜੇ ਸੀਗੇ ਜੀ ਇਸ ਰੈਲੀ ਦੇ ਵਿੱਚ ਪਹੁੰਚੇ, ਕਿਉਂਕਿ ਅਕਸਰ ਇਕੱਠ ਜਿਹੜਾ ਜੀ ਉਹ ਘੱਟ ਵੇਖ ਕੇ ਪ੍ਰਧਾਨ ਮੰਤਰੀ ਹੋਰੀ ਗੁੱਸੇ ਵੀ ਜਿਹੜਾ ਹੋ ਜਾਂਦੇ ਆ। ਇਹ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਜਿਹੜਾ ਜੀ ਇਹਦੇ ਵਿਚਾਲੇ ਵੀ ਸਭ ਕੁਝ ਠੀਕ ਨਾ ਹੋਣ ਕਰਕੇ ਅਕਾਲੀ ਦਲ ਨੇ ਵੀ ਬਹੁਤਾ ਜ਼ੋਰ ਜਿਹੜਾ ਜੀ ਉਹ ਲਾਇਆ ਨਹੀਂ। ਗੁਰਦਾਸਪੁਰ ਜਿਹੜਾ ਜੀ ਇਹ ਭਾਰਤੀ ਜਨਤਾ ਪਾਰਟੀ ਦਾ ਮੰਨਿਆ ਜਾਂਦਾ, ਹਾਲਾਂਕਿ ਕਾਂਗਰਸ ਨੇ ਪਿਛਲੇ ਸਮੇਂ ਜਿਹੜਾ ਜੀ ਉਹ ਖੋਲਿਆ। ਬਾਦਲਾਂ ਨੇ ਬੱਸਾਂ ਜਿਹੜੀਆਂ ਸੀ ਉਹ ਨਹੀਂ ਦਿੱਤੀਆਂ ਮੁਫਤ ਲੋਕਾਂ ਨੂੰ ਲਿਜਾਣ ਦੇ ਵਾਸਤੇ, ਹਾਲਾਂਕਿ ਭਾਰਤੀ ਜਨਤਾ ਪਾਰਟੀ ਬਾਅਦ ਦੇ ਵਿੱਚ ਇਹ ਕਹਿੰਦੀ ਰਹੀ ਨਹੀਂ ਜੀ ਸਾਨੂੰ ਡਿਸਕਾਊਂਟ ਦੇ ਦਿੱਤਾ, ਭਾਵ ਕਿ ਕਿਰਾਇਆ ਥੋੜਾ ਘੱਟ ਜਿਹੜਾ ਜੀ ਉਹ ਜ਼ਰੂਰ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰੈਲੀ ਦੇ ਵਿੱਚ ਨਾ ਆਉਣਾ ਬਹਾਨਾ ਤਾਂ ਇਹ ਬਣਾਇਆ ਜਾ ਰਿਹਾ ਕਿ ਉਹ ਬਿਮਾਰ ਨੇ, ਜਦੋਂ ਕਿ ਆਪਣੇ ਏਰੀਏ ਦੇ ਵਿੱਚ ਲਗਾਤਾਰ ਸਰਗਰਮ ਨੇ ਔਰ ਥਾਂ ਥਾਂ ਦੇ ਉੱਤੇ ਜਿਹੜੇ ਹੋ ਰਹੇ ਸਮਾਗਮ ਹੈ ਉਹਨਾਂ ਦੇ ਵਿੱਚ ਨਿਰੰਤਰ ਜਿਹੜਾ ਜੀ ਉਹ ਜਾ ਰਹੇ ਨੇ। ਕਾਰਨ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਨਹੀਂ ਚਾਹੁੰਦਾ ਕਿ ਜਿਹੜਾ ਕੋਰੀਡੋਰ ਹੈ ਕਰਤਾਰਪੁਰ ਵਾਲਾ, ਉਹਦਾ ਲਾਹਾ ਭਾਰਤੀ ਜਨਤਾ ਪਾਰਟੀ ਲਵੇ। ਉਹ ਧਾਰਮਿਕ ਤੌਰ ਦੇ ਉੱਤੇ ਇਹਦਾ ਲਾਹਾ ਜਿਹੜਾ ਜੀ ਉਹ ਲੈਣਾ ਚਾਹੁੰਦਾ ਹੈ, ਜਿਹਦੇ ਕਰਕੇ ਇਹ ਸਾਰਾ ਅਸਲ ਦੇ ਵਿੱਚ ਨਾ ਜੀ ਉਹ ਖਲਾਰਾ ਰੂਪ ਦੇ ਵਿੱਚ ਉਹ ਪਿਆ। ਇਹ ਰੈਲੀ ਜਿਹੜੀ ਹੈ ਜੀ ਲੋਕਾਂ ਦੇ ਇਕੱਠ ਦੇ ਪੱਖੋਂ
ਜਿਹੜੀ ਉਹ ਫਲॉप ਕਹੀ ਜਾ ਸਕਦੀ ਆ। ਪੰਜਾਬ ਨੂੰ ਔਰ ਖਾਸ ਤੌਰ ਦੇ ਉੱਤੇ ਇਸ ਏਰੀਏ ਨੂੰ ਇੱਕ ਆਸ ਸੀਗੀ। ਪ੍ਰਧਾਨ ਮੰਤਰੀ ਤਾਂ ਵੈਸੇ ਸਮੇਂ ਤੇ ਪਹਿਲਾਂ ਵੀ ਜਿਹੜਾ ਜੀ ਆਏ, ਉਦੋਂ ਵੀ ਕੁਛ ਨਹੀਂ ਜਿਹੜਾ ਜੀ ਉਹ ਦਿੱਤਾ। ਹੁਣ ਤਾਂ ਕੀ ਆਸ ਸੀਗੀ? ਹਾਂ, ਵਾਦ-ਵਿਵਾਦ ਜਿਹੜੇ ਜੀ ਉਹ ਜ਼ਰੂਰ ਚੱਲਦੇ ਰਹੇ। ਪਿਛਲੀ ਜਿਹੜੀ ਰੈਲੀ ਸੀ ਉਹਦੇ ਵਿੱਚ ਵਿਵਾਦ ਇਹ ਹੋ ਗਿਆ ਕਿ ਪੱਗ ਬੰਨੀ ਸੀ ਨਰਿੰਦਰ ਮੋਦੀ ਹੋਰਾਂ ਨੂੰ, ਤੇ ਉਹਨਾਂ ਨੇ ਝੱਟ ਦੇਣੀ 1.5 ਮਿੰਟ ਦੇ ਵਿੱਚ ਪੱਗ ਜਿਹੜੀ ਸੀ ਉਹ ਲਾਹ ਕੇ ਫੜਾਤੀ ਆਪਣੇ ਸਿਕਿਉਰਿਟੀ ਵਾਲਿਆਂ ਨੂੰ, ਉਹਨਾਂ ਨੇ ਬੰਨੀ ਸੀ। ਇਸ ਵਾਰੀ ਜਿਹੜੀ ਪੱਗ ਬੰਨੀ ਹੋਈ ਨਾ, ਅਕਾਲੀ ਦਲ ਹੁਣ ਇਸ ਮਸਲੇ ਦੇ ਉੱਤੇ ਕਹੀ ਜਾਂਦਾ ਜੀ ਕਿ ਪੱਗ ਬੰਨਣਾ ਜਿਹੜਾ ਜੀ ਉਹਨਾਂ ਦੇ ਇਸ ਦੌਰੇ ਦੇ ਵਿੱਚ ਬਣਾਏ ਗਏ ਉਲੀਕੇ ਗਏ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੀ ਨਹੀਂ। ਪਹਿਲਾਂ ਕੌਣ ਸ਼ਾਮਲ ਕਰਦਾ ਸੀਗਾ, ਇਹ ਵੀ ਗੱਲ ਦੇਖਣ ਵਾਲੀ ਆ। ਤੇ ਅੱਗੇ ਆਪਾਂ HS ਫੂਲਕਾ ਦੀ ਗੱਲ ਕਰੀਏ, ਕਾਫੀ ਟਾਈਮ ਤੋਂ ਕਦੀ ਉੱਥੋਂ ਅਸਤੀਫਾ ਦੇ ਕਦੀ ਉੱਥੋਂ ਅਸਤੀਫਾ ਦੇ, ਤੇ ਹੁਣ ਆਮ ਆਦਮੀ ਪਾਰਟੀ ਤੋਂ ਵੀ ਅਸਤੀਫਾ ਉਹਨਾਂ ਨੇ ਦਿੱਤਾ ਹੈ। ਉਸ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਬਿਲਕੁਲ ਜੀ, ਅਸਲ ਦੇ ਵਿੱਚ ਤਾਂ ਜਿਹੜਾ ਜੀ ਅੱਜ ਪ੍ਰੈਸ ਕਾਨਫਰੰਸ ਕਰਨਗੇ HS ਫੂਲਕਾ ਹੋਰੀ ਦਿੱਲੀ ਦੇ ਵਿੱਚ, ਔਰ ਉੱਥੇ ਉਹ ਦੱਸਣਗੇ ਇਸ ਅਸਤੀਫੇ ਪਿਛਲੇ ਕਾਰਨ ਦੇ। ਦਾਖੇ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਸੀਗਾ ਜੀ ਇੱਥੇ ਵਿਧਾਨ ਸਭਾ ਦੇ ਵਾਸਤੇ। ਪਹਿਲਾਂ ਜਿਹੜਾ ਜੀ, ਕਿਉਂਕਿ ਕਿਹਾ ਜਾਂਦਾ ਜੀ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਜਦੋਂ ਅੱਧੀ ਕੁ ਦਰਜਨ ਸੀਗੇ ਜੀ ਉਮੀਦਵਾਰ ਮੁੱਖ ਮੰਤਰੀ ਬਣਦੇ, ਉਹਨੇ ਕਾਫੀ ਜਿਹੜੇ ਜੀ ਉਸ ਟਾਈਮ ਦੇ ਉੱਤੇ ਖਿਲਾਰੇ ਵੀ ਪਾਏ। ਬਾਅਦ ਦੇ ਵਿੱਚ ਉਹਨਾਂ ਨੂੰ ਆਪੋਜੀਸ਼ਨ ਦਾ ਨੇਤਾ ਬਣਾ ਦਿੱਤਾ ਗਿਆ, ਕਿਉਂਕਿ ਆਪੋਜੀਸ਼ਨ ਦੇ ਨੇਤਾ ਜਿਹੜਾ ਜੀ ਉਹਦੇ ਕੋਲੇ ਜਿਹੜਾ ਕੈਬਨਿਟ ਮੰਤਰੀ ਦੇ ਬਰਾਬਰ ਦਾ ਜਿਹੜਾ ਜੀ ਰੈਂਕ ਹੁੰਦਾ। ਤੇ ਜਿਹੜੇ ਵਕੀਲਾਂ ਦੀ ਜਥੇਬੰਦੀ ਹੈ ਜੀ, ਉਹਨਾਂ ਨੇ ਨੋਟਿਸ ਦੇ ਦਿੱਤਾ ਸੀਗਾ ਕਿ ਇਹ ਲਾਭ ਵਾਲਾ ਅਹੁਦਾ, ਜਿਹਦੇ ਕਰਕੇ ਉਹਨਾਂ ਨੇ ਇਹਦੇ ਤੋਂ ਅਸਤੀਫਾ ਦੇ ਦਿੱਤਾ। ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਦਿੱਲੀ ਤੋਂ ਦਾਖਾ ਦੇ ਵਿਚਾਲੇ ਰਹਿਣਗੇ ਜੀ, ਭਾਵ ਕਿ ਦਿੱਲੀ ਕੰਮ ਕਰਨਗੇ ਤੇ ਦਾਖਾ ਜਿਹੜਾ ਜੀ ਉਹ ਜਾਂਦੇ ਰਹਿਣਗੇ। ਫਿਰ ਵਿਧਾਨ ਸਭਾ ਦੇ ਵਿੱਚ ਜਿਹੜੀ ਬਹਿਸ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ, ਉਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਜੇ 15 ਦਿਨਾਂ ਦੇ ਵਿੱਚ ਜਿਹੜਾ ਜੀ ਇਹਦੇ ਉੱਤੇ ਕੁਛ ਕਾਰਵਾਈ ਨਾ ਕੀਤੀ ਸਰਕਾਰ ਨੇ ਤੇ ਉਹ ਅਸਤੀਫਾ ਦੇ ਦੇਣਗੇ। ਉਹਨਾਂ ਨੇ ਅਸਤੀਫਾ ਆਪਣਾ ਈਮੇਲ ਦੇ ਰਾਹੀਂ ਭੇਜਿਆ, ਹੋਣਾ ਨਹੀਂ ਸੀ ਐਕਸੈਪਟ, ਹੋਇਆ ਨਹੀਂ। ਫਿਰ ਜਿਹੜਾ ਜੀ ਉਹਨਾਂ ਨੇ ਅਸਤੀਫਾ ਜਿਹੜਾ ਜੀ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਮਿਲ ਕੇ ਕੀਤਾ, ਕਿਉਂਕਿ ਉਹਦੇ 'ਚ ਕੁਛ ਟੈਕਨੀਕਲ ਗੱਲਾਂ ਜਿਹੜੀਆਂ ਉਹ ਹੁੰਦੀਆਂ ਨੇ, ਉਹਦੇ 'ਚ ਡਿਟੇਲ ਨਹੀਂ ਲਿਖੀ ਜਾ ਸਕਦੀ। ਜੇ ਡਿਟੇਲ ਲਿਖਦੇ ਹੋ ਤਾਂ ਅਸਤੀਫਾ ਐਕਸੈਪਟ ਨਹੀਂ ਹੁੰਦਾ। ਅਜੇ ਤੱਕ ਵਿਧਾਨ ਸਭਾ ਤੋਂ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਅਸਤੀਫਾ ਐਕਸੈਪਟ ਨਹੀਂ ਹੋਇਆ। ਤੇ ਕੱਲ ਉਹਨਾਂ ਨੇ ਜਿਹੜਾ ਜੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਿਲ ਕੇ ਪਾਰਟੀ ਦੇ ਜਿਹੜਾ ਜੀ ਮੈਂਬਰਸ਼ਿਪ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਆਮ ਆਦਮੀ ਪਾਰਟੀ ਤੋਂ। ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਟਵੀਟ ਵਗੈਰਾ ਕੀਤਾ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਅਸਤੀਫਾ ਨਾ ਦੇਣ, ਪਰ ਉਹਨਾਂ ਨੇ ਰਿਹਾਇਸ਼ ਦੇ ਉੱਤੇ ਉਹਨਾਂ ਨੂੰ ਮਿਲ ਕੇ ਜਿਹੜਾ ਜੀ ਇਹ ਅਸਤੀਫਾ ਦਿੱਤਾ। ਇਹ ਉਸ ਟਾਈਮ ਉਹਨਾਂ ਨੇ ਅਸਤੀਫਾ ਦਿੱਤਾ ਜਦੋਂ ਪੰਜਾਬ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਮੁਲਕ ਦੀਆਂ ਆ ਰਹੀਆਂ ਨੇ। ਪੰਜਾਬ ਦੇ ਵਾਸਤੇ ਜਿਹੜੀ ਇੱਕ ਮੀਟਿੰਗ ਹੈ ਉਹ ਸਾਰੇ ਅਹੁਦੇਦਾਰਾਂ ਦੀ ਸੱਦੀ ਹੋਈ ਸੀ ਅਰਵਿੰਦ ਕੇਜਰੀਵਾਲ ਹੋਰਾਂ ਨੇ। ਉਸ ਮੀਟਿੰਗ ਦੇ ਵਿੱਚ ਵੀ HS ਫੂਲਕਾ ਹੋਰੀ ਨਹੀਂ ਗਏ, ਅਸਤੀਫਾ ਦੇਣ ਦੇ ਵਾਸਤੇ ਜਿਹੜਾ ਜੀ ਉਹ ਗਏ। ਅਟਕਲਾਂ ਜਿਹੜੀਆਂ ਜੀ ਉਹ ਨਿਰੰਤਰ ਜਾਰੀ ਨੇ। ਉਹਨਾਂ ਨੇ ਇਹ ਕਿਹਾ ਕਿ ਅਗਲੀ ਰਣਨੀਤੀ ਦਾ ਉਹ ਖੁਲਾਸਾ ਕਰਨਗੇ। ਇੱਕ ਗੱਲ ਤਾਂ ਤੈਅ ਆ, ਉਹ ਰਾਜਨੀਤੀ ਨਹੀਂ ਛੱਡ ਰਹੇ, ਰਾਜਨੀਤੀ ਦੇ ਵਿੱਚ ਉਹ ਰਹਿਣਗੇ। ਖੁਲਾਸੇ ਦੇ ਵਿੱਚ ਕੀ ਹੋਊਗਾ ਇਹ ਤਾਂ ਅਸਲ ਦੇ ਵਿੱਚ ਜਿਹੜਾ ਜੀ ਅੱਜ ਸਾਬਤ 4 ਵਜੇ ਸ਼ਾਮ ਨੂੰ ਪਤਾ ਲੱਗੂਗਾ। ਪਰ ਇਹ ਸਮਝਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਉਹ ਜਾ ਸਕਦੇ ਆ। ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦੇ ਵਾਸਤੇ ਕੀ ਉਹ ਪੰਜਾਬ ਦੇ ਵਿੱਚੋਂ ਕਿਸੇ ਜਗ੍ਹਾ ਤੋਂ ਭਾਰਤੀ ਜਨਤਾ ਪਾਰਟੀ ਲਈ ਚੋਣ ਲੜਨਗੇ, ਜਾਂ ਉਹ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੋਈ ਜਿਹੜੀ ਦੀ ਵੱਡੀ ਜ਼ਿੰਮੇਵਾਰੀ ਲੈਣਗੇ। ਇਹ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਅਟਕਲਾਂ ਦੇ ਨਾਲ ਇਹ ਵੀ ਸ਼ਾਮਲ ਹੈ ਕਿ ਲੁਧਿਆਣੇ ਤੋਂ ਉਹਨਾਂ ਨੇ ਪਿਛਲੀ ਵਾਰੀ ਚੋਣ ਲੜੀ ਸੀ। ਔਰ ਜੇ ਆਪਾਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਵਿਚਾਲੇ ਕੁਝ ਸੀਟਾਂ ਦੀ ਐਡਜਸਟਮੈਂਟ ਨੂੰ ਲੈ ਕੇ ਜਿਹੜਾ ਜੀ ਉਹ ਗੱਲਬਾਤ ਚੱਲ ਰਹੀ ਆ। ਜਿਹੜੀ ਲੁਧਿਆਣੇ ਵਾਲੀ ਸੀਟ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਜਿਹੜਾ ਜੀ ਉਹ ਛੱਡ ਕੇ ਉਹਦੇ ਤੋਂ ਕੋਈ ਹੋਰ ਸੀਟ ਜਿਹੜੀ ਆ ਜੀ ਉਹ ਲੈਣੀ ਚਾਹੁੰਦਾ। ਇਹ ਜੇ ਇਹਨੂੰ ਕਿਆਸ ਰਾਈਆਂ ਲਾਈਏ ਤਾਂ ਲੁਧਿਆਣੇ ਤੋਂ ਹੋ ਸਕਦਾ ਜੀ ਉਹ ਉਮੀਦਵਾਰ ਨਾ ਜਿਹੜਾ ਜੀ ਬਣ ਜਾਣ, ਪਰ ਇਹ ਬਹੁਤੀਆਂ ਕਿਉਂਕਿ ਅਟਕਲਾਂ ਨੇ, ਇਸ ਕਰਕੇ ਅੱਜ ਜਿਹੜਾ ਜੀ ਅਸਲ ਕਹਾਣੀ ਜਿਹੜੀ ਉਹ ਪਤਾ ਲੱਗੂਗੀ। ਪਰ ਇੱਕ ਗੱਲ ਤੈਅ ਆ ਕਿ ਉਹਨਾਂ ਨੇ ਸਿਆਸਤ ਨਹੀਂ ਛੱਡੀ, ਪਾਰਟੀ ਛੱਡੀ ਹੈ, ਔਰ ਪਾਰਟੀ ਉਹ ਬਦਲਣ ਦੀ ਰੌਂ ਦੇ ਵਿੱਚ ਨੇ। ਉਹ ਤਾਂ ਪਤਾ ਨਹੀਂ ਕਿਹੜੀ ਇੰਨੀ ਵਧੀਆ ਪਾਰਟੀ ਹੈ ਜਿਹਦੇ ਵਿੱਚ ਉਹ ਜਾ ਰਹੇ ਆ। ਤੇ ਅੱਗੇ ਆਪਾਂ ਕੇਰਲਾ ਦੇ ਮੰਦਿਰ ਦੀ ਗੱਲ ਕੀਤੀ ਸੀ ਕਿ ਜਿਸ ਦੇ ਵਿੱਚ 2 ਔਰਤਾਂ ਪੁੱਜਣ ਦੇ ਵਿੱਚ ਕਾਮਯਾਬ ਹੋ ਗਈਆਂ ਸੀ। ਇਸ ਨੂੰ ਲੈ ਕੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਬਿਲਕੁਲ ਜੀ, ਇਹ 2 ਔਰਤਾਂ ਜਿਹੜੀਆਂ ਸ਼ਬਰੀਮਾਲਾ ਮੰਦਿਰ ਦੇ ਵਿੱਚ ਮੱਥਾ ਟੇਕਣ ਤੋਂ ਨਾਰਾਜ਼
ਸ਼ਬਰੀਮਾਲਾ ਕਰਮਾ ਸਮਿਤੀ ਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਵੱਲੋਂ ਬੰਦ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ। ਔਰ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ, ਪੱਥਰ ਰੱਖ ਕੇ ਸੜਕਾਂ ਦੇ ਉੱਤੇ ਜਾਮ ਜਿਹੜੇ ਸੀ ਉਹ ਤਿਰੂਵਨੰਤਪੁਰਮ ਦੇ ਨੇੜੇ ਤੇੜੇ ਜਿਹੜਾ ਜੀ ਉਹ ਲਾਏ। 3 ਭਾਜਪਾ ਦੇ ਜਿਹੜੇ ਕਾਰਕੁਨਾਂ ਦੀ ਉਹ ਜ਼ਖਮੀ ਵੀ ਹੋਏ ਆ। ਸੱਜੇ ਪੱਖੀ ਹਿੰਦੂ ਕਾਰਕੁਨਾਂ ਨੇ ਆਵਾਜਾਈ ਦੇ ਵਿੱਚ ਵਿਘਨ ਪਾਇਆ। ਦੁਕਾਨਾਂ ਤੇ CPIM ਦੇ ਦਫ਼ਤਰਾਂ ਦੀ ਭੰਨ ਤੋੜ ਵੀ ਜਿਹੜੀ ਉਹ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜਿਹੜੇ ਸੀਗੇ ਜੀ ਉਹ ਬੰਬ ਵੀ ਚਲਾਏ ਤੇ ਪੱਥਰ ਵੀ ਸੁੱਟੇ। ਪੁਲਿਸ ਤੇ CPIM ਦੇ ਜਿਹੜੇ ਸੀਗੇ ਜੀ ਵਰਕਰ, ਉਹਨਾਂ ਦੇ ਵਿਚਾਲੇ ਝੜਪਾਂ ਵੀ ਥਾਂ ਦੇ ਉੱਤੇ ਹੋਈਆਂ। CPIM ਦੇ ਜਿਹੜੇ ਵਰਕਰ ਸੀ ਉਹਨਾਂ ਵੱਲੋਂ ਆਪਣੀ ਪਾਰਟੀ ਦੀ ਦਫ਼ਤਰ ਦੀ ਛੱਤ ਤੋਂ ਸੁੱਟੇ ਗਏ ਪੱਥਰ ਕਰਕੇ 55 ਸਾਲਾ ਇੱਕ ਵਿਅਕਤੀ ਸੀਗਾ ਜਿਹੜਾ ਜ਼ਖਮੀ ਹੋ ਗਿਆ ਸੀ, ਉਹਦੀ ਮੌਤ ਹੋ ਗਈ। ਜਦੋਂ ਕਿ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਕਿ ਚੰਦਰਨ ਉਨੀਥਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਜਿਹੜੀ ਆ ਜੀ ਉਹ ਹੋਈ ਹੈ। ਜਿਹੜੇ ਹਾਲਾਤ ਖਰਾਬ ਕਰਨ ਵਾਲਿਆਂ ਦੇ ਵਾਸਤੇ ਸਖਤ ਕਾਰਵਾਈ ਦੀ ਚੇਤਾਵਨੀ ਵੀ ਮੁੱਖ ਮੰਤਰੀ ਨੇ ਜਿਹੜੀ ਆ ਜੀ ਉਹ ਦਿੱਤੀ ਆ। ਪੱਤਰਕਾਰਾਂ ਨੇ ਮੁਜ਼ਾਹਰਾਕਾਰੀਆਂ ਦੇ ਵੱਲੋਂ ਕੀਤੇ ਹਮਲੇ ਦੇ ਖਿਲਾਫ ਰਾਜਧਾਨੀ ਦੇ ਵਿੱਚ ਧਰਨਾ ਜਿਹੜਾ ਜੀ ਉਹ ਦਿੱਤਾ। ਔਰ ਬੰਦ ਦੇ ਸੱਦੇ ਕਰਕੇ ਦੁਕਾਨਾਂ ਤੇ ਹੋਟਲ ਬੰਦ ਰਹੇ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਜਿਹੜੀਆਂ ਸੀ ਉਹ ਖੁੱਲੀਆਂ ਰੱਖੀਆਂ। ਹੁਣ ਤੱਕ 750 ਦੇ ਕਰੀਬ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਜੀ। ਇਹ 2 ਔਰਤਾਂ ਦੇ ਵੱਲੋਂ ਮੱਥਾ ਟੇਕਣ ਤੋਂ ਬਾਅਦ ਮੁੱਖ ਪੁਜਾਰੀ ਦੇ ਵੱਲੋਂ ਮੰਦਿਰ ਦਾ ਸ਼ੁੱਧੀਕਰਨ ਕੀਤੇ ਜਾਣ ਦੇ ਉੱਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਇਹ ਕਿਹਾ ਕਿ ਜੇ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਸੀ ਤਾਂ ਉਹਨੂੰ ਆਪਣਾ ਅਹੁਦਾ ਜਿਹੜਾ ਜੀ ਉਹ ਛੱਡ ਦੇਣਾ ਚਾਹੀਦਾ ਸੀਗਾ। ਔਰ ਇਹ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕੇਰਲਾ ਦੇ ਵਿੱਚ 12 ਘੰਟਿਆਂ ਦੇ ਦੌਰਾਨ ਜਿਹੜੀ ਵੱਡੇ ਪੱਧਰ ਦੇ ਉੱਤੇ ਹੋਈ ਹਿੰਸਾ ਹੈ, ਉਸ ਮਾਮਲੇ ਦੇ ਉੱਤੇ ਉੱਥੋਂ ਦੇ ਰਾਜਪਾਲ ਨੇ ਜਿਹੜੀ ਆ ਜੀ ਮੁੱਖ ਮੰਤਰੀ ਤੋਂ ਰਿਪੋਰਟ ਮੰਗੀ ਆ। ਔਰ ਹਾਲਾਤ ਜਿਹੜੇ ਆ ਜੀ ਅਜੇ ਵੀ ਬੇਹੱਦ ਤਣਾਅਪੂਰਨ ਜਿਹੜੇ ਉਹ ਬਣੇ ਹੋਏ ਆ। ਹੈਰਾਨਗੀ ਦੀ ਗੱਲ ਇਹ ਆ ਜੀ ਕਿ ਸਭ ਤੋਂ ਜ਼ਿਆਦਾ ਹੈਰਾਨਗੀ ਦੀ ਕਿ ਜਿਹੜੀਆਂ ਅਸਲ ਸਮੱਸਿਆਵਾਂ ਨੇ ਉਹਨਾਂ ਨੂੰ ਬਿਲਕੁਲ ਦਰਕਿਨਾਰ ਕਰਕੇ ਏਡਾ ਵੱਡਾ ਕੀ ਜਿਹੜਾ ਜੀ ਉਹ ਖੜਾ ਹੋ ਗਿਆ, ਜਿਹਦੇ ਵਿੱਚ ਇੱਕ ਔਰਤਾਂ ਦੇ ਮੰਦਿਰ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਇੱਕ ਤਾਂ ਉਹਦੇ ਸ਼ੁੱਧੀਕਰਨ ਦੇ ਵਾਸਤੇ ਜਿਹੜਾ ਜੀ ਇਹ ਲੋਕ ਲੱਗੇ ਰਹੇ ਔਰ ਨਾਲ ਦੀ ਨਾਲ ਏਡੀ ਵੱਡੀ ਹਿੰਸਾ ਜਿਹੜੀ ਹੈ ਜੀ ਉਹਦਾ ਵੀ ਸਾਹਮਣਾ ਕਰਨਾ ਪੈ ਰਿਹਾ ਕੇਰਲਾ ਨੂੰ। ਬਿਲਕੁਲ ਜੀ, ਇਹ ਦੇਖਣ ਵਾਲੀ ਗੱਲ ਆ ਵੀ ਡਿਜੀਟਲ ਇੰਡੀਆ ਕਿੱਥੇ ਹੈਗਾ ਆ। ਤੇ ਅੱਗੇ ਗੱਲ ਕਰਦੇ ਹਾਂ ਸਿੰਚਾਈ ਘੁਟਾਲੇ ਦੀ। ਬੜੀਆਂ ਖਬਰਾਂ ਆਈਆਂ ਸੀਗੀਆਂ ਜਦੋਂ ਇਹਨਾਂ ਦੇ ਪਿੱਛੇ ਪਏ ਹੋਏ ਸੀਗੇ ਸਾਰੇ, ਤੇ ਉਸ ਦੇ ਜਿਹੜੇ ਦੋਸ਼ੀ ਆ ਉਹਨਾਂ ਦੀ ਜਾਇਦਾਦ ਜ਼ਬਤ ਹੋਏਗੀ। ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੇ ਯਤਨ ਵੀ ਜਿਹੜੇ ਆ ਜੀ ਉਹ ਹੋ ਰਹੇ ਆ। ਇਹਦੇ ਵਿੱਚ ਕੁਝ ਰਾਜਨੀਤਿਕ ਆਗੂ ਵੀ ਸ਼ਾਮਲ ਹੈ, ਇਹਦੇ ਵਿੱਚ ਕੁਝ ਅਫਸਰ ਵੀ ਸ਼ਾਮਲ ਹੈ। ਇਹ ਗੱਲ ਠੀਕ ਹੈ ਜੀ। ਜਦੋਂ ਇਹ ਫੜੇ ਗਏ ਸੀਗਾ ਜੀ ਖਾਸ ਤੌਰ ਦੇ ਉੱਤੇ ਗੁਰਿੰਦਰ ਸਿੰਘ ਉਰਫ ਭਾਪਾ, ਉਦੋਂ ਬਾਅਦ ਤਾਂ ਜਿਹੜੇ ਜੀ ਨਾਮ ਵੱਡੇ ਕੁਝ ਸ਼ਾਮਲ ਇਹਦੇ ਵਿੱਚ ਦੱਸੇ ਗਏ ਸੀਗੇ। ਦਬਾ ਲਿਆ ਗਿਆ ਇਸ ਨੂੰ ਅਸਲ ਦੇ ਵਿੱਚ ਕਿ ਉਹ ਲੋਕ ਨਾ ਕਿਤੇ ਆ ਜਾਣ ਜੀ, ਕਿਉਂਕਿ ਉਹ ਸਾਬਕਾ ਮੰਤਰੀ ਜਿਹੜਾ ਜੀ ਉਹ ਦੱਸੇ ਜਾਂਦੇ ਆ ਜਿਨ੍ਹਾਂ ਨੇ ਮੋਟੀਆਂ ਰਕਮਾਂ ਇਹਦੇ ਵਿੱਚ ਜਿਹੜੀਆਂ ਉਹ ਲਈਆਂ ਨੇ, ਤੇ ਕੁਝ ਅਫਸਰ ਵੀ ਨੇ ਇਹਦੇ ਵਿੱਚ। ਔਰ ਹੁਣ ਇੰਨਾ ਪਤਾ ਲੱਗਾ ਜੀ ਕਿ 1000 ਕਰੋੜ ਰੁਪਈਏ ਦੇ ਘੁਟਾਲੇ ਦੇ ਵਿੱਚ ਨਾਮਜ਼ਦ ਗੁਰਿੰਦਰ ਸਿੰਘ ਉਰਫ ਭਾਪਾ ਦੇ ਵਿੱਚ ਵਿਰੁੱਧ ਦੇ ਵਿੱਚ ED ਆ, ਉਹਨੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਜੀ। ED ਨੇ ਪੰਜਾਬ ਵਿਜੀਲੈਂਸ ਬਿਊਰੋ ਤੋਂ ਠੇਕੇਦਾਰ ਦੀਆਂ ਜਾਇਦਾਦਾਂ ਦੀ ਸੂਚੀ ਜਿਹੜੀ ਆ ਉਹ ਲਈ ਆ ਤੇ ਇਹਦੀਆਂ ਜਾਇਦਾਦਾਂ ਜ਼ਬਤ ਕੀਤੇ ਜਾਣ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ। 34 ਜਾਇਦਾਦਾਂ ਦੀ ਸੂਚੀ ਜਿਹੜੀ ਆ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਈ ਆ। ਪਰ ਇਹ ਵੀ ਕਿਹਾ ਜਾ ਰਿਹਾ ਕਿ ਠੇਕੇਦਾਰ ਦੇ ਬੈਂਕ ਖਾਤਿਆਂ ਦੀ ਪੜਤਾਲ ਵੀ ਕੀਤੀ ਜਾਣੀ ਹੈ। ਕੁਝ ਸਿਆਸਤਦਾਨ ਜਾਂ ਸੀਨੀਅਰ ਅਧਿਕਾਰੀਆਂ ਦੀਆਂ ਦਿੱਕਤਾਂ ਵੀ ਵੱਧ ਸਕਦੀਆਂ ਨੇ, ਕਿਉਂਕਿ ਲੈਣ ਦੇਣ ਦਾ ਇਹ ਸਿਲਸਿਲਾ ਬਹੁਤ ਦੂਰ ਤੱਕ ਜਿਹੜਾ ਜੀ ਉਹ ਜਾਂਦਾ ਸੀਗਾ। ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਗੁਰਿੰਦਰ ਸਿੰਘ ਭਾਪਾ ਤੇ ਸਿੰਚਾਈ ਵਿਭਾਗ ਦੇ ਅੱਧੀ ਦਰਜਨ ਅਫਸਰਾਂ ਦੇ ਖਿਲਾਫ ਪਿਛਲੇ ਸਾਲ ਅਗਸਤ ਮਹੀਨੇ ਦੇ ਦੌਰਾਨ ਜਿਹੜਾ ਸੀ ਉਹ ਮਾਮਲਾ ਦਰਜ ਕੀਤਾ ਗਿਆ ਸੀਗਾ। ਗੁਰਿੰਦਰ ਸਿੰਘ ਨੇ ਪਿਛਲੇ ਅਰਸੇ ਦੇ ਦੌਰਾਨ ਆਪਣੀ ਘਰਵਾਲੀ ਤੋਂ ਇਲਾਵਾ ਇੱਕ ਜਿਹੜਾ ਜੀ ਕਰੀਬੀ ਰਿਸ਼ਤੇਦਾਰ ਦੇ ਨਾਲ 34 ਜਾਇਦਾਦਾਂ ਖਰੀਦੀਆਂ ਔਰ ਇਹਦੀ ਮਾਰਕੀਟ ਕੀਮਤ 100 ਕਰੋੜ ਰੁਪਈਏ ਦੇ ਕਰੀਬ ਬਣਦੀ ਆ। ਕਿਹਾ ਜਾ ਰਿਹਾ ਕਿ ਵਿਜੀਲੈਂਸ ਦੇ ਵੱਲੋਂ ਦਿੱਤੀ ਸੂਚੀ ਦੇ ਵਿੱਚ ਜਿਨ੍ਹਾਂ ਜਾਇਦਾਦਾਂ ਦਾ ਜ਼ਿਕਰ ਹੈ ਉਹਦੇ ਵਿੱਚ ਚੰਡੀਗੜ੍ਹ ਦੇ ਸੈਕਟਰ 18 ਦੇ ਵਿੱਚ 2 ਕਨਾਲਾਂ ਦੀ ਕੋਠੀ, ਸੈਕਟਰ 19 ਦੇ ਵਿੱਚ 1 ਕਨਾਲ ਦੀ ਕੋਠੀ, ਮੋਹਾਲੀ ਦੇ ਵਿੱਚ 6 ਕਮਰਸ਼ੀਅਲ ਉਦਯੋਗਿਕ ਪਲਾਟ, ਮੋਹਾਲੀ ਸ਼ਹਿਰ ਦੇ ਵਿੱਚ 5 ਕੋਠੀਆਂ, ਏਰੋ ਸਿਟੀ ਦੇ ਵਿੱਚ 5 ਪਲਾਟ, ਮੋਹਾਲੀ ਦੇ ਵਿੱਚ 2 SCF ਸ਼ੋਰੂਮ, ਪੰਚਕੂਲਾ ਦੇ ਵਿੱਚ ਪਲਾਟ ਜਿਹੜੇ ਦੀ ਉਹ ਸ਼ਾਮਲ ਹੈ। ਗੁਰਿੰਦਰ ਸਿੰਘ ਭਾਪਾ ਦੇ ਬੈਂਕ ਖਾਤੇ ਦੇ ਵਿੱਚੋਂ
65 ਕਰੋੜ ਰੁਪਏ ਦੀ ਨਗਦੀ ਕਢਵਾਉਣ ਦੇ ਦੋਸ਼ ਵੀ ਜਿਹੜੇ ਦੀ ਉਹ ਲੱਗੇ ਸੀਗੇ। ਔਰ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸੀਨੀਅਰ ਅਧਿਕਾਰੀਆਂ ਤੇ ਸਿੰਚਾਈ ਵਿਭਾਗ ਦੇ ਅਫਸਰਾਂ ਨੇ ਈ ਟੈਂਡਰਿੰਗ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਜਿਹੜੇ ਛੋਟੇ ਟੈਂਡਰ ਸੀ ਉਹਨਾਂ ਨੂੰ ਰਲਾ ਕੇ ਵੱਡਾ ਟੈਂਡਰ ਬਣਾ ਕੇ ਗੁਰਿੰਦਰ ਸਿੰਘ ਠੇਕੇਦਾਰ ਨੂੰ ਜਿਹੜਾ ਦੀ ਉਹ ਲਾਭ ਪਹੁੰਚਾਇਆ ਗਿਆ। ਔਰ ਟੈਂਡਰਾਂ ਦੀ ਜਿਹੜੀ ਹੁੰਦੀਆਂ ਨੇ ਜੀ ਕੁਝ ਚੀਜ਼ਾਂ ਲੁਕਾਉਣ ਵਾਲੀਆਂ ਉਹਨਾਂ ਨੂੰ ਢਾਹ ਲਾਈ ਗਈ ਔਰ ਇਸ ਠੇਕੇਦਾਰ ਨੂੰ 1000 ਕਰੋੜ ਰੁਪਏ ਦੇ ਟੈਂਡਰ ਅਲਾਟ ਹੋਏ, ਜਿਹੜੇ ਕਿ ਵਿਭਾਗੀ ਰੇਟਾਂ ਦੇ ਨਾਲੋਂ 10 ਤੋਂ 50% ਵੱਧ ਰੇਟਾਂ ਦੇ ਉੱਤੇ ਜਿਹੜਾ ਸੀ ਉਹ ਦਿੱਤੇ ਗਏ। ਔਰ ਜਦੋਂ ਇਹ ਦਿੱਤੇ ਗਏ ਤੇ ਇਹਦੇ ਵਿੱਚ ਹਿੱਸਾ ਪੱਤੀ ਰੱਖਿਆ ਹੋਇਆ ਸੀਗਾ ਜੀ ਇਹਨਾਂ ਸਿਆਸਤਦਾਨਾਂ ਨੇ, ਜਿਹੜੇ ਮੰਤਰੀ ਸਨ, ਸਾਬਕਾ ਮੰਤਰੀ ਹੁਣ ਹੋ ਗਏ, ਤੇ ਕੁਛ ਜਿਹੜੇ ਜੀ ਅਫਸਰ ਸੀਗੇ ਉਹਨਾਂ ਦੀ ਵੀ ਇਹਦੇ ਵਿੱਚ ਹਿੱਸਾ ਪੱਤੀ ਦਿੱਤੀ ਹੈ। ਜਦੋਂ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਜੀ ਕਿ ਉਹਨਾਂ ਨੂੰ ਬਚਾਉਣ ਦੇ ਅਜੇ ਵੀ ਲਗਾਤਾਰ ਯਤਨ ਜਿਹੜੇ ਆ ਜੀ ਹੋ ਰਹੇ ਆ, ਕਿਉਂਕਿ 2 FIR ਨੇ ਜੀ। ਇੱਕ ਜਿਹੜੀ FIR ਆ ਉਹਦੇ ਵਿੱਚ ਇਹਨਾਂ ਸਾਰੇ ਵੱਡੇ ਚਿਹਰਿਆਂ ਦੇ ਨਾਮ ਸ਼ਾਮਲ ਨੇ ਜਿਹੜੀ ਕਿ ਦੱਬ ਲਈ ਗਈ। ਬਿਲਕੁਲ ਜੀ, ਕਲੀਨ ਚਿੱਟਾ ਤਾਂ ਮਿਲ ਹੀ ਜਾਂਦੀਆਂ, ਉਹਨਾਂ ਨੂੰ ਵੀ ਮਿਲ ਚੁੱਕੀ। ਅੱਗੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤੇ ਉਹਨਾਂ ਦੇ ਕੋਲ 30 ਲੱਖ ਰੁਪਏ ਤੋਂ ਵੀ ਜ਼ਿਆਦਾ ਪੁਰਾਣੇ ਨੋਟ ਕਹਿੰਦੇ ਪਏ। ਐਕਚੁਅਲੀ ਜੀ ਜਿਹੜੀ ਨੋਟਬੰਦੀ ਤੋਂ ਬਾਅਦ ਵੈਸੇ ਇਹ ਵੀ ਨੋਟਬੰਦੀ ਦੇ ਨਾਲ ਜੁੜੀ ਗੱਲ ਜਿਹੜੀ ਜੀ ਉਹ ਦੱਸਦੀ ਹੈ ਕਿ 2000 ਰੁਪਏ ਦਾ ਜਿਹੜਾ ਨੋਟ ਹੈ ਉਹ ਅੱਗੋਂ ਉਹਦੀ ਛਪਾਈ ਜਿਹੜੀ ਉਹ ਬੰਦ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ। ਹਾਲਾਂਕਿ ਇਹਦੇ ਵਿੱਚ ਇਹ ਕਿਤੇ ਨਹੀਂ ਕਿਹਾ ਗਿਆ ਕਿ ਜਿਹੜੇ ਨੋਟ ਆਏ ਹੋਏ ਆ ਮਾਰਕੀਟ ਦੇ ਵਿੱਚ ਉਹਨਾਂ ਦਾ ਕੀ ਬਣੂਗਾ, ਕਿਉਂਕਿ 2000 ਰੁਪਏ ਦੇ ਨੋਟ ਨੂੰ ਲੈ ਕੇ ਬੜਾ ਜਿਹੜਾ ਦੀ ਪ੍ਰਚਾਰ ਉਦੋਂ ਕੀਤਾ ਗਿਆ ਸੀ। ਵਿਰੋਧੀਆਂ ਨੇ ਇਹ ਕਿਹਾ ਸੀਗਾ ਜੀ ਕਿ ਇਹਦੇ ਨਾਲ ਕਰਪਸ਼ਨ ਜਿਹੜੀ ਉਹ ਵਧੂਗੀ, ਕਿਉਂਕਿ 2000 ਦਾ ਨੋਟ ਸੰਭਾਲਣਾ ਸੌਖਾ। ਸਰਕਾਰ ਇਹ ਕਹਿੰਦੀ ਸੀ ਕਿ ਨਹੀਂ, ਉਹਨੇ ਨੋਟ ਲਿਆ ਕੇ ਇੱਕ ਬਹੁਤ ਵੱਡਾ ਮਾਰਕੇ ਦਾ ਕੰਮ ਕੀਤਾ, ਹੁਣ ਉਹਦੇ ਤੋਂ ਬੈਕਅਪ ਕੀਤੀ ਜਾ ਰਹੀ ਹੈ। ਨੋਟਬੰਦੀ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਹਰਿਮੰਦਰ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ਦੀਆਂ ਗੋਲਕਾਂ ਦੇ ਵਿੱਚ ਚੜਾਵੇ ਦੇ ਵਜੋਂ ਜਿਹੜੀ ਪੁਰਾਣੀ ਕਰੰਸੀ ਆ ਉਹ ਕੋਈ 30,45,000 ਰੁਪਏ ਦੀ ਰਕਮ ਇਕੱਠੀ ਹੋਈ ਹੈ ਜੀ। ਇਹਨੂੰ ਚੇਂਜ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ RBI ਹੈ ਉਹਨੂੰ ਚਿੱਠੀ ਲਿਖ ਕੇ ਅਪੀਲ ਜਿਹੜੀ ਆ ਉਹ ਕੀਤੀ ਆ। ਔਰ RBI ਦੇ ਗਵਰਨਰ ਨੂੰ ਚਿੱਠੀ ਜਿਹੜੀ ਉਹ ਲਿਖੀ ਗਈ ਆ। ਇਸ ਤੋਂ ਪਹਿਲਾਂ ਵੀ ਚਿੱਠੀ ਜਿਹੜੀ ਉਹ ਲਿਖੀ ਜਾ ਚੁੱਕੀ ਆ। ਜਦ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹਨੇ ਇਹ ਪੁਰਾਣੀ ਕਰੰਸੀ ਲੈਣ ਤੋਂ ਮਨਾ ਜਿਹੜਾ ਜੀ ਉਹ ਕਰਤਾ ਸੀ। ਹੁਣ ਦੁਬਾਰਾ ਫੇਰ ਇਹ ਚਿੱਠੀ ਲਿਖੀ ਗਈ ਹੈ। 31 ਮਾਰਚ 17 ਤੋਂ 31 ਜੁਲਾਈ 17 ਤੱਕ ਹਰਿਮੰਦਰ ਸਾਹਿਬ ਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਗੋਲਕਾਂ ਦੇ ਵਿੱਚ ਪੁਰਾਣੀ ਕਰੰਸੀ ਦੇ ਨੋਟ ਚੜਾਵੇ ਵਜੋਂ ਜਿਹੜਾ ਜੀ ਉਹ ਭੇਟ ਕੀਤੇ ਗਏ। ਔਰ ਇਹ ਕਿਹਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿ ਇਹ ਸਿਲਸਿਲਾ ਬਾਅਦ ਦੇ ਵਿੱਚ ਵੀ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਦੇ ਵੱਲੋਂ 31 ਜੁਲਾਈ 17 ਤੱਕ ਪੁਰਾਣੀ ਕਰੰਸੀ ਦੇ ਆਏ ਨੋਟਾਂ ਦਾ ਜਦੋਂ ਜੋੜ ਕੀਤਾ ਗਿਆ ਤਾਂ ਇਹ ਰਕਮ 30,45,000 ਰੁਪਏ ਸੀਗੀ। ਔਰ ਇਹ ਕਿਹਾ ਗਿਆ ਜੀ ਕਿ ਇਸ ਤਰ੍ਹਾਂ ਦੇ ਪੁਰਾਣੇ ਨੋਟਾਂ ਨੂੰ ਖੋਟੇ ਸਿੱਕੇ ਦੀ ਗੋਲਕ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕਰ ਦਿੱਤਾ ਗਿਆ, ਕਿਉਂਕਿ ਇਹਦਾ ਹਿਸਾਬ ਕਿਤਾਬ ਕੋਈ ਜਿਹੜਾ ਉਹ ਨਹੀਂ ਰੱਖਿਆ ਜਾਂਦਾ। ਨਵੀਂ ਲਿਖੀ ਗਈ ਚਿੱਠੀ ਦੇ ਵਿੱਚ ਪੁਰਾਣੇ ਜਿਹੜਾ ਦੀ ਚਿੱਠੀਆਂ ਉਹਨਾਂ ਦਾ ਹਵਾਲਾ ਵੀ ਦਿੱਤਾ ਗਿਆ ਔਰ ਪੁਰਾਣੇ ਨੋਟ ਲੈਣ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਆ। ਇਹ ਵੀ ਕਿਹਾ ਗਿਆ ਸਾਰਾ ਰਿਕਾਰਡ ਉਹਨਾਂ ਦੇ ਕੋਲੇ ਜਿਹੜਾ ਦੀ ਉਹ ਹੈਗਾ ਆ ਤੇ ਇਹ ਜਿਹੜਾ ਜੀ ਦੱਸ ਸਕਦੇ ਆ ਕਿ ਕਦੋਂ ਜਿਹੜੀ ਹੈ ਜੀ ਉਹ ਆਈ। ਇਹ ਵੀ ਕਿਹਾ ਗਿਆ ਕਿ ਸੰਗਤ ਨੂੰ ਦਾਨ ਕਰਨ ਦੇ ਵਿੱਚ ਪੁਰਾਣੀ ਕਰੰਸੀ ਭੇਂਟ ਕਰਨ ਤੋਂ ਰੋਕ ਨਹੀਂ ਸਕਦੇ, ਕਿਉਂਕਿ ਇਹ ਸੰਗਤ ਦਾ ਨਿੱਜੀ ਮਾਮਲਾ ਹੈ। ਇਹ ਦਾਨ ਦੀ ਰਕਮ ਕਦੋਂ ਤੇ ਕਿਹੜੇ ਗੁਰਦੁਆਰੇ ਦੇ ਵਿੱਚੋਂ ਆਈ ਇਹਦੇ ਸੰਬੰਧੀ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਸਾਡੇ ਕੋਲੇ ਡਿਟੇਲ ਜਿਹੜੀ ਹੈ ਜੀ ਉਹ ਹੈਗੀ ਆ। ਇਸ ਸੰਬੰਧ ਦੇ ਵਿੱਚ RBI ਨੇ ਪਹਿਲਾਂ ਵੀ ਨਾ ਜਿਹੜੀ ਦੀ ਉਹ ਕੀਤੀ ਆ ਔਰ ਅੱਗੋਂ ਵੀ ਜਿਹੜਾ ਦੀ ਚਾਂਸ ਨਹੀਂ ਹੈਗੇ ਕਿ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਦੀ ਉਹ ਇਹ ਕਰੂਗਾ, ਕਿਉਂਕਿ ਇਹ ਪ੍ਰੂਵ ਕਿਵੇਂ ਕੀਤਾ ਜਾਊਗਾ ਕਿ ਇਹ ਗੋਲਕਾਂ ਦੇ ਵਿੱਚ ਆਇਆ ਜਿਹੜਾ ਜੀ ਉਹ ਪੈਸਾ ਹੈ। ਮੇਰਾ ਨਹੀਂ ਖਿਆਲ ਕੋਈ ਵੀ ਇੱਦਾਂ ਦਾ ਹੁੰਦਾ ਕਿ ਜਦੋਂ ਨੋਟ ਬੰਦ ਹੋ ਗਏ ਤੇ ਉਹ ਗੁਰਦੁਆਰੇ ਜਾ ਕੇ ਜਿਹੜਾ ਜੀ ਪੁਰਾਣਾ ਨੋਟ ਚੜਾਊਗਾ ਕਿ ਉਹਨੇ ਸਿਰਫ ਇਹ ਨੋਟ ਕੱਢਣਾ ਆ। ਇਸ ਕਰਕੇ ਦੂਜੀ ਗੱਲ ਜੇ ਚੜਾਇਆ ਜਿਹੜਾ ਜੀ ਹੁੰਦਾ ਹੈ, ਹੁਣ ਸਵਾਲ ਇਹੀ ਹੈ ਕਿ RBI ਜੇ ਇੱਕ ਜਗ੍ਹਾ ਦੀ ਇੱਦਾਂ ਦੀ ਕਿਸੇ ਧਾਰਮਿਕ ਸਥਾਨ ਦੀ ਜਿਹੜੀ ਪੈਸਾ ਆ ਉਹਨੂੰ ਤਬਦੀਲ ਕਰਦੀ ਆ, ਮੰਨ ਲਓ, ਇਹ ਤਾਂ ਫਿਰ ਜਿਹੜਾ ਜੀ ਹੋਊਗੀ ਕਿ ਖੱਖਰ ਨੂੰ ਹੱਥ ਲਾਉਣ ਵਾਲੀ ਗੱਲ ਹੋਊਗੀ। ਕਿੰਨੇ ਹੋਰ ਜਿਹੜੇ ਧਾਰਮਿਕ ਸਥਾਨ ਨੇ ਉਹ ਸਾਰੇ ਇੱਦਾਂ ਦੇ ਨੋਟ ਸੰਭਾਲੀ ਬੈਠੇ ਹੋਣਗੇ ਤੇ ਇਹ ਇੱਕ ਨਵੀਂ ਚੀਜ਼ ਜਿਹੜੀ ਦੀ ਉਹ ਸ਼ੁਰੂ ਹੋ ਜੂਗੀ ਵੀ ਜੇ ਕਿਸੇ ਕੋਲੇ ਪਏ ਆ ਤੇ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਦੀ ਉਹ ਕਰ ਲਓ। ਚਿੱਠੀ ਲਿਖੀ ਗਈ ਆ ਪਰ ਇਹਦੇ ਜਿਹੜਾ ਦੀ
ਮਨਜ਼ੂਰ ਹੋਣ ਦੇ ਚਾਂਸਸ ਨਹੀਂ ਹੈਗੇ। ਬਿਲਕੁਲ ਜੀ, ਸ਼ਰਧਾਲੂ ਤਾਂ ਇੰਨੇ ਪੈਸੇ 30 ਲੱਖ ਤਾਂ ਉਹਨੇ ਕੀ ਚੜਾਉਣਾ ਆ ਇੰਨਾ ਪੁਰਾਣੇ ਨੋਟਾਂ ਦਾ। ਨਾਲੇ ਲੋਕ ਡਰਦੇ ਆ, ਲੀਡਰ ਦੇ ਕਿਸੇ ਦੇ ਜ਼ਰੂਰ ਹੋ ਸਕਦੇ ਆ। ਅਤੇ ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ, ਉਹਨਾਂ ਦੀਆਂ ਮੁਸੀਬਤਾਂ ਉਸੇ ਤਰ੍ਹਾਂ ਆ, ਉਸੇ ਤਰ੍ਹਾਂ ਉਹ ਕਰਜ਼ੇ ਨੂੰ ਲੈ ਕੇ, ਚੇਕਾਂ ਨੂੰ ਲੈ ਕੇ ਆਪਣੀਆਂ ਜਿਹੜੀਆਂ ਮੁਸੀਬਤਾਂ ਆ ਉਹਨਾਂ ਦੇ ਲਈ ਡਟੇ ਹੋਏ ਆ। ਜੀ ਇੱਥੇ ਇੰਨੀ ਠੰਡ ਦੇ ਵਿੱਚ ਵੀ ਟਰਾਲੀਆਂ ਦੇ ਵਿੱਚ ਜਿਹੜਾ ਉਹ ਕਿਸਾਨ ਲਗਾਤਾਰ ਬੈਠੇ ਆ, ਸੰਘਰਸ਼ ਜਿਹੜਾ ਕਰ ਰਹੇ ਆ ਵੱਖ-ਵੱਖ ਥਾਵਾਂ ਦੇ ਉੱਤੇ। ਜਿਹੜੀ ਉਹਨਾਂ ਦੇ ਵਾਸਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ, ਉਹ ਉਹਨਾਂ ਦੀ ਮੁਸੀਬਤ ਜਿਹੜੀ ਚੀਜ਼ ਬਣੀ ਹੋਈ ਆ, ਉਹ ਕਰਜ਼ਾ ਦੇਣ ਤੋਂ ਪਹਿਲਾਂ ਜਿਹੜੀਆਂ ਸੂਬੇ ਦੀਆਂ ਬੈਂਕਾਂ ਤੇ ਆੜ੍ਹਤੀਆਂ ਨੇ, ਸਾਰੇ ਕਿਸਾਨਾਂ ਤੋਂ ਖਾਲੀ ਚੈੱਕ ਲਏ ਹੋਏ ਆ। ਚੈੱਕ ਦਿੱਤੇ ਬਿਨਾਂ ਬੈਂਕਾਂ ਦੇ ਵੱਲੋਂ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਨਾਂਹ ਕੀਤੀ ਜਾਂਦੀ ਆ। ਲਿਮਿਟ ਬਣਾਉਣ ਦੇ ਸਮੇਂ ਵੀ ਬੈਂਕ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਖਾਲੀ ਚੈੱਕ ਦੇਣ ਲਈ ਮਜਬੂਰ ਕੀਤਾ ਜਾਂਦਾ। ਔਰ ਯੂਨੀਅਨ ਜਿਹੜੀ ਕਿਸਾਨ ਯੂਨੀਅਨ ਹੈ ਜੀ, ਉਹਦੇ ਕੋਲ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੇ ਹਲਫੀਆ ਬਿਆਨ ਜਿਹੜੇ ਆਏ ਹੋਏ ਆ, ਜਿਨ੍ਹਾਂ ਤੋਂ ਬੈਂਕਾਂ ਤੇ ਆੜ੍ਹਤੀਆਂ ਨੇ ਖਾਲੀ ਚੈੱਕ ਤੇ ਪ੍ਰਨੋਟ ਲਏ ਹੋਏ ਆ, ਤਾਂ ਕਿ ਆਪਣੀ ਮਰਜ਼ੀ ਦੇ ਨਾਲ ਚੈੱਕ ਭਰ ਕੇ ਬੈਂਕਾਂ ਦੇ ਵਿੱਚ ਜਿਹੜੇ ਜੀ ਉਹ ਲਾਏ ਜਾ ਸਕਣ, ਜਿਹਦੇ ਕਰਕੇ ਜਿਹੜਾ ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ੇ ਤੇ ਕੁਰਕੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਕਈ ਕਿਸਾਨ ਨੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਦੀ ਉਹ ਜਾਣਾ ਪਿਆ, ਕਿਉਂਕਿ ਜਦੋਂ ਇਹ ਕਿਸ਼ਤ ਦੇਣ ਤੋਂ ਜਿਹੜਾ ਦੀ ਮਜਬੂਰ ਹੋ ਜਾਂਦੇ ਕਿ ਨਹੀਂ ਦਿੱਤੀ ਜਾ ਸਕਦੀ, ਤੇ ਫਿਰ ਜਿਹੜਾ ਦੀ ਬੈਂਕਾਂ ਜਿਹੜੀਆਂ ਨੇ ਜਾਂ ਆੜ੍ਹਤੀਏ ਨੇ, ਉਹ ਕੀ ਕਰਦੇ ਆ, ਇਸ ਚੈੱਕ ਦੇ ਵਿੱਚ ਮਨਪਸੰਦ ਰਕਮ ਆਪਣੀ ਭਰ ਕੇ ਤੇ ਜਿਹੜਾ ਦੀ ਉਹ ਲਾ ਦਿੰਦੇ ਆ। ਚੈੱਕ ਤਾਂ ਬਾਉਂਸ ਹੋਣਾ ਹੀ ਆ। ਉਸ ਚੈੱਕ ਬਾਉਂਸ ਹੋਣ ਦੇ ਚੱਕਰ ਦੇ ਵਿੱਚ ਜਿਹੜਾ ਜੀ ਕਿਸਾਨਾਂ ਦੇ ਉੱਤੇ ਮਾਮਲਾ ਦਰਜ ਹੋਇਆ। ਇੱਕ 3 ਏਕੜ ਦਾ ਮਾਲਕ ਹੈ ਜੀ ਬਠਿੰਡਾ ਡਿਸਟ੍ਰਿਕਟ ਦਾ, ਉਹਨੇ 2 ਆੜ੍ਹਤੀਆਂ ਨੇ 10.5 ਲੱਖ ਦੇ ਪ੍ਰਨੋਟ ਉਹਦੇ ਕੋਲ ਲਏ ਹੋਏ ਆ। ਉਹਦੇ ਉੱਤੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਜਿਹੜੀ ਹੈ ਜੀ, ਉਹਨੇ ਵੀ ਕੇਸ ਕੀਤਾ ਹੋਇਆ। ਆੜ੍ਹਤੀਏ ਨੇ ਕਿਸਾਨ ਦੇ ਜ਼ਮੀਨ ਦੀ ਕੁਰਕੀ ਦੇ ਹੁਕਮ ਜਿਹੜੇ ਆ ਦਿੱਤੇ ਹੋਏ ਆ। ਹਾਲਾਂਕਿ ਇੱਥੇ ਇਹ ਕਿਹਾ ਜਾਂਦਾ ਹੈ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ ਅਸੀਂ ਇਹ ਫੈਸਲਾ ਕੀਤਾ ਹੋਇਆ ਕਿ ਕਿਸੇ ਕਿਸਾਨ ਦੀ ਕੁਰਕੀ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਇਹਦੇ ਕਿਹੋ ਜਿਹੇ ਹਾਲਾਤ ਜਿਹੜੇ ਬਣ ਸਕਦੇ ਆ, ਇਹਦੀ ਇੱਕ ਮਿਸਾਲ ਹੈ ਕਿ 36 ਸਾਲ ਪਹਿਲਾਂ ਕਿਸਾਨ ਨੇ ਬੈਂਕ ਰਾਹੀਂ ਕਰਜ਼ਾ ਲੈ ਕੇ ਟਰੈਕਟਰ ਖਰੀਦਿਆ। ਉਹ ਕਿਸਾਨ ਟਰੈਕਟਰ ਦਾ ਜਿਹੜਾ ਜੀ ਉਹ ਇਸ ਵੇਲੇ ਉਹਦੇ ਲਈ ਮੁਸੀਬਤ ਬਣਿਆ ਹੋਇਆ। 56,000 ਬਦਲੇ ਬੈਂਕ ਨੂੰ 2.25 ਲੱਖ ਰੁਪਈਆ ਉਹਨੇ ਵਾਪਸ ਕਰਤਾ, ਪਰ ਹੁਣ ਬੈਂਕ ਨੇ ਉਹਦੇ ਵੱਲ 17 ਲੱਖ ਰੁਪਈਏ ਕਰਜ਼ਾ ਕੱਢ ਲਿਆ। ਬੈਂਕ ਨੇ ਅਦਾਲਤ ਦੇ ਵਿੱਚ ਕੇਸ ਕੀਤਾ, ਜਿਹਦੇ ਕਰਕੇ ਅਦਾਲਤ ਨੇ ਕਿਸਾਨ ਦੀ 7 ਏਕੜ ਜ਼ਮੀਨ ਦੀ ਕੁਰਕੀ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਹੋਏ ਆ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੰਜਿਆਂ ਵਾਲੀ ਦਾ ਇੱਕ ਕਿਸਾਨ ਹੈ ਜੀ, ਉਹਨੇ ਟਰੈਕਟਰ ਖਰੀਦਣ ਲਈ ਸਾਲ 1982 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਤੋਂ 56,000 ਰੁਪਏ ਦਾ ਕਰਜ਼ਾ ਲਿਆ ਸੀਗਾ ਜੀ। ਕਿਸਾਨ ਨੇ ਕਿਸ਼ਤਾਂ ਦੇ ਵਿੱਚ ਬੈਂਕ ਕੋਲੇ 2.25 ਲੱਖ ਰੁਪਏ ਵੀ ਭਰਤੇ, ਪਰ ਬੈਂਕ ਦਾ ਬਕਾਇਆ ਅਜੇ ਵੀ ਕਿਸਾਨ ਦੇ ਸਿਰ ਜਿਹੜਾ ਜੀ ਉਹ ਬੋਲ ਰਿਹਾ। ਪੰਜਾਬ ਐਂਡ ਸਿੰਧ ਬੈਂਕ ਨੇ ਕਿਸਾਨ ਦੇ ਸਿਰ 17 ਲੱਖ ਦਾ ਕਰਜ਼ਾ ਕੱਢ ਕੇ ਉਹਦੀ ਸਾਰੀ ਜ਼ਮੀਨ 7 ਏਕੜ ਦੀ ਕੁਰਕੀ ਦੇ ਹੁਕਮ ਜਿਹੜੇ ਆ ਜੀ ਉਹ ਦਵਾਤੇ ਆ। ਇਸ ਤਰੀਕੇ ਦੇ ਨਾਲ ਜਿਹੜਾ ਜੀ ਇਹ ਰਗੜਿਆ ਜਾਂਦਾ ਜਿਹੜਾ ਜੀ ਉਹ ਕਿਸਾਨਾਂ ਨੂੰ। ਇਸੇ ਕਰਕੇ ਇਹ ਗੱਲ ਜਿਹੜੀ ਕਹੀ ਜਾਂਦੀ ਹੈ ਨਾ ਕਿ ਜਿਹੜੇ ਇਹ ਵਹੀਆਂ ਖਾਤੇ ਆ ਜਿਹੜੇ ਜੀ, ਉਹਦੇ ਉੱਤੇ ਜਦੋਂ ਇੱਕ ਵਾਰੀ ਕਿਸਾਨ ਦਾ ਅੰਗੂਠਾ ਲੱਗ ਗਿਆ, ਸਮਝੋ ਕਿ ਉਹ ਆਪਣੀ ਜ਼ਿੰਦਗੀ ਦੇ ਉੱਤੇ ਅੰਗੂਠਾ ਜਿਹੜਾ ਜੀ ਉਹ ਲਾ ਦਿੰਦਾ, ਕਿਉਂਕਿ ਉਹ ਕਰਜ਼ਾ ਕਦੇ ਖਤਮ ਹੀ ਨਹੀਂ ਹੁੰਦਾ ਜੀ, ਪੀੜ੍ਹੀ ਦਰ ਪੀੜ੍ਹੀ ਤੁਰਿਆ ਜਾਂਦਾ ਜੀ। ਬਿਲਕੁਲ, ਅਸਲੀ ਗੱਲ ਤੇ ਜ਼ਮੀਨਾਂ ਤੇ ਆ। ਜਿਹੜੇ ਕਰਜ਼ੇ ਵੀ ਇੰਨੇ ਸੌਖੇ ਕੀਤੇ ਸੀ ਵੀ ਜ਼ਮੀਨ ਹਥਿਆਉਣੀ ਆ ਪੰਜਾਬ ਦੇ ਕਿਸਾਨਾਂ ਦੀ। ਤੇ ਅੱਗੇ ਆਪਾਂ ਦਿੱਲੀ ਵਿਧਾਨ ਸਭਾ ਦੇ ਵਿੱਚ ਗੱਲ ਕਰੀਏ ਕਿ ਉੱਥੇ ਹੰਗਾਮਾ ਹੋਇਆ ਤੇ ਸਿਰਸਾ ਨੇ ਵੀ ਦਸਤਾਰ ਵਾਲਾ ਮਸਲਾ ਚੱਕਣ ਦੀ ਗੱਲ ਕੀਤੀ ਆ, ਪਰ ਇੱਕ ਵੀਡੀਓ ਵੀ ਵਾਇਰਲ ਹੋ ਗਈ ਆ। ਦੇਖੋ ਜੀ, ਐਕਚੁਅਲੀ ਇਹ ਜਿਹੜਾ ਸੀਗਾ ਜੀ ਇੱਕ ਦਿਨ ਰੱਖਿਆ ਗਿਆ ਸੀਗਾ ਵਿਧਾਨ ਸਭਾ ਦਾ ਸੈਸ਼ਨ, ਜਿਹੜਾ ਅਸਲ ਦੇ ਵਿੱਚ ਤਾਂ ਤੁਸੀਂ ਕਹਿ ਲਓ ਕਿ ਵਾਦ ਵਿਵਾਦ ਦੀ ਭੇਂਟ ਹੀ ਚੜ੍ਹ ਗਿਆ। ਦਿੱਲੀ ਵਿਧਾਨ ਸਭਾ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤੇ ਭਾਰਤ ਰਤਨ ਨੂੰ ਵਾਪਸ ਲੈਣ ਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਤਾ ਸੀਗਾ, ਉਹਨੂੰ ਲੈ ਕੇ ਹੰਗਾਮਾ ਜਿਹੜਾ ਉਹ ਹੋਇਆ ਸੀਗਾ। ਹੰਗਾਮੇ ਕਰਕੇ ਹਾਊਸ ਨੂੰ ਕੁਝ ਸਮੇਂ ਦੇ ਵਾਸਤੇ ਜਿਹੜਾ ਸੀ ਉਹ ਰੋਕਣਾ ਪਿਆ ਸੀਗਾ। ਭਾਜਪਾ ਦੇ ਵਿਧਾਇਕਾਂ ਨੂੰ ਇੱਕ ਦਿਨ ਲਈ ਮੁਅੱਤਲ ਕਰਕੇ ਮਾਮਲਾ ਮਰਿਆਦਾ ਕਮੇਟੀ ਨੂੰ ਜਿਹੜਾ ਜੀ ਉਹ ਸੌਂਪਿਆ ਗਿਆ ਸੀਗਾ। ਰੌਲਾ ਰੱਪਾ ਉਸ ਟਾਈਮ ਸ਼ੁਰੂ ਹੋਇਆ ਜੀ ਜਦੋਂ ਭਾਜਪਾ ਦੇ ਵਿਧਾਇਕ ਇੱਥੇ ਪੰਜਾਬ 'ਚੋਂ ਅਕਾਲੀ ਆਗੂ ਨੇ ਤੇ ਦਿੱਲੀ ਦੇ ਵਿੱਚ ਉਹ ਭਾਜਪਾ ਦੇ ਵਿਧਾਇਕ ਨੇ ਮਨਜਿੰਦਰ ਸਿੰਘ ਸਰਸਾ, ਉਹਨਾਂ ਨੇ ਸਪੀਕਰ ਜਿਹੜਾ ਸੀਗਾ ਜੀ ਉਹਨੂੰ ਹਟਾਉਣ ਦਾ ਨੋਟਿਸ ਪੇਸ਼ ਕੀਤਾ ਤੇ ਦੋਸ਼ ਇਹ ਲਾਇਆ ਕਿ ਬੀਤੇ ਦਿਨੇ ਮਤੇ ਦੇ ਵਿੱਚ ਤਬਦੀਲੀ ਕੀਤੀ ਗਈ ਸੀ, ਜਿਹਦੇ ਵਿੱਚ ਆਪ ਦੇ ਵਿਧਾਇਕ ਜਰਨੈਲ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭਾਰਤ ਰਤਨ ਦੇਣ ਦੇ ਵਿਰੁੱਧ ਜ਼ਬਾਨੀ ਮਤਾ ਪੜ੍ਹਿਆ ਸੀ ਤੇ ਇਹਦੇ ਬਾਰੇ ਪਹਿਲਾਂ ਤੋਂ ਪੇਸ਼ ਮਤੇ ਦੇ ਵਿੱਚ
ਇਹ ਅਵਾਰਡ ਵਾਪਸ ਲੈਣ ਦੀ ਮੰਗ ਕਰਦੀ ਸਤਰ ਜੋੜ ਦਿੱਤੀ ਗਈ ਸੀ। ਮਨਜਿੰਦਰ ਸਿੰਘ ਸਰਸਾ ਹੋਰਾਂ ਨੇ ਨੋਟਿਸ ਨੂੰ ਨਾਮਨਜ਼ੂਰ ਕਰਦੇ ਹੋਏ ਸਪੀਕਰ ਨੇ ਕਿਹਾ ਕਿ ਘੱਟੋ ਘੱਟ 14 ਦਿਨ ਪਹਿਲਾਂ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਸੀਗਾ। ਇਸ ਤੋਂ ਬਾਅਦ ਜਿਹੜੇ ਮਨਜਿੰਦਰ ਸਿੰਘ ਸਰਸਾ ਨੇ ਜੀ ਉਹ ਸਪੀਕਰ ਦੇ ਸਾਹਮਣੇ ਆ ਗਏ ਤੇ ਜਿਹੜੇ ਭਾਜਪਾ ਵਿਧਾਇਕ ਦਲ ਦੇ ਨੇਤਾ ਸੀ ਵਿਜੇਂਦਰ ਗੁਪਤਾ ਤੇ ਸਾਥੀ ਵਿਧਾਇਕ, ਉਹਨਾਂ ਨੂੰ ਵੀ ਇਹੀ ਕਰਨ ਦੇ ਵਾਸਤੇ ਜਿਹੜਾ ਜੀ ਉਹਨਾਂ ਨੇ ਕਿਹਾ। ਭਾਜਪਾ ਵਿਧਾਇਕ ਨੂੰ ਮਾਰਸ਼ਲਾਂ ਰਾਹੀਂ ਬਾਹਰ ਭੇਜਣ ਦਾ ਹੁਕਮ ਜਿਹੜਾ ਜੀ ਉਹ ਦਿੱਤਾ ਗਿਆ। ਸਰਸਾ ਉਹਨਾਂ ਨੇ ਕੀ ਕੀਤਾ ਜੀ, ਉਹ ਉੱਥੇ ਲੰਮੇ ਪੈ ਗਏ। ਜਿਹੜੀ ਵੀਡੀਓ ਜਿਹਦੇ ਵਿੱਚ ਉਹ ਸ਼ੋਅ ਹੋ ਰਿਹਾ ਔਰ ਇਹ ਕਹਿੰਦੇ ਕਿ ਮੇਰੀ ਪੱਗ ਜਿਹੜੀ ਆ ਜੀ ਉਹ ਮਾਰਸ਼ਲਾਂ ਨੇ ਲਾਹੀ ਆ ਤੇ ਇਹ ਸਪੀਕਰ ਦੇ ਕਹਿਣ ਦੇ ਉੱਤੇ ਜਿਹੜੀ ਆ ਜੀ ਉਹ ਲਾਈ ਆ। ਉਹਨਾਂ ਨੇ ਬਾਹਰ ਆ ਕੇ ਲਗਾਤਾਰ ਜਿਹੜੇ ਜੀ ਉਹ ਟਵੀਟ ਕੀਤੇ ਤੇ ਉਹਨਾਂ ਦੀ ਪੱਗ ਨੂੰ ਹੱਥ ਜਿਹੜਾ ਜੀ ਉਹ ਪਾਇਆ ਗਿਆ, ਕਿਉਂਕਿ ਉਹ ਸਿੱਖਾਂ ਦੇ ਬਾਰੇ ਸਦਨ ਦੇ ਵਿੱਚ ਜਿਹੜਾ ਜੀ ਉਹ ਗੱਲ ਕਰਨੀ ਚਾਹੁੰਦੇ ਸੀਗੇ। ਜਦੋਂ ਇਹ ਸਾਰਾ ਜਿਹੜਾ ਜੀ ਵਾਦ-ਵਿਵਾਦ ਸ਼ੁਰੂ ਹੋਇਆ ਤੇ ਉਦੋਂ ਕੁਝ ਸਮਾਂ ਬਾਅਦ ਇੱਕ ਵੀਡੀਓ ਜਿਹੜੀ ਅੰਦਰੋਂ ਕਿਸੇ ਨੇ ਜਿਹੜੀ ਜੀ ਉਹ ਬਣਾਈ ਆ ਉਹ ਵਾਇਰਲ ਹੋ ਗਈ, ਜਿਹਦੇ ਵਿੱਚ ਮਨਜਿੰਦਰ ਸਿੰਘ ਸਰਸਾ ਹੋਰੀ ਜ਼ਮੀਨ ਦੇ ਉੱਤੇ ਜਿਹੜਾ ਜੀ ਉਹ ਲੇਟੇ ਹੋਏ ਆ ਵਿਧਾਨ ਸਭਾ ਦੇ ਵਿੱਚ ਔਰ ਇਹ ਕਹਿ ਰਹੇ ਆ ਕਿ ਉਹਨਾਂ ਦੀ ਪੱਗ ਲਾਈ ਗਈ ਆ। ਉਸ ਟਾਈਮ ਪੱਗ ਉਹਨਾਂ ਦੇ ਸਿਰ ਦੇ ਉੱਤੇ ਆ ਕੁਝ ਢੱਕੀ ਹੋਈ ਸਥਿਤੀ ਦੇ ਵਿੱਚ। ਔਰ ਇਹ ਇੱਕ ਵਿਧਾਇਕ ਜਿਹੜੇ ਜਰਨੈਲ ਸਿੰਘ ਨੇ, ਜਰਨੈਲ ਸਿੰਘ ਜੂਨੀਅਰ ਨੇ ਜੀ, ਪਹਿਲਾਂ ਜਿਹੜੇ ਸੀ ਉਹ ਤਾਂ ਹਾਰ ਗਏ ਸੀ ਚੋਣ, ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਨੂੰ ਰਿਸਪੈਕਟਡ ਤਰੀਕੇ ਦੇ ਨਾਲ ਬਾਹਰ ਜਿਹੜਾ ਜੀ ਉਹ ਛੱਡ ਕੇ ਆਓ। ਵੀਡੀਓ ਦੇ ਵਿੱਚ ਜਿਹੜਾ ਜੀ ਉਹ ਦਿਸ ਰਿਹਾ ਇੱਕ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਮਨਜਿੰਦਰ ਸਿੰਘ ਸਰਸਾ ਹੋਰਾਂ ਨੇ, ਉਹ ਸੀਨ ਐਕਚੁਅਲੀ ਕ੍ਰੀਏਟ ਹੋਇਆ ਨਹੀਂ। ਉਹ ਵੀਡੀਓ ਨੇ ਜਿਹੜਾ ਜੀ ਉਹ ਨਹੀਂ ਕਰਨ ਦਿੱਤਾ, ਨਹੀਂ ਤਾਂ ਅਦਰਵਾਈਜ਼ ਹੁਣ ਤੱਕ ਵਾਦ-ਵਿਵਾਦ ਵੱਡਾ ਜਿਹੜਾ ਜੀ ਉਹ ਖੜਾ ਹੋ ਜਾਣਾ ਸੀਗਾ। ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਿੱਖਾਂ ਦੀ ਪੱਗ ਨੂੰ ਹੱਥ ਪਾਇਆ ਗਿਆ। ਬਿਲਕੁਲ ਜੀ, ਇੱਥੋਂ ਪੰਜਾਬ ਤੋਂ ਅਕਾਲੀ ਦਲ ਦੇ ਲੀਡਰਾਂ ਨੇ ਜਾ ਕੇ ਧਰਨਾ ਲਾਇਆ ਹੋਣਾ ਸੀ, ਪਰ ਕੁਝ ਕਮੈਂਟਾਂ ਦੇ ਵਿੱਚ ਹੀ ਸਿਰਸਾ ਹੋਣੀ ਠੰਡੇ ਪੈ ਗਏ। ਪ੍ਰਦੂਸ਼ਣ ਦੇ ਮਾਮਲੇ ਵਿੱਚ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ। ਬਿਲਕੁਲ ਜੀ, ਇਹ ਹੋਰ ਇਸ ਸਾਲ ਦੇ ਵਿੱਚ ਜਿਹੜਾ ਜੀ ਉਹ ਵਧਣਗੀਆਂ। ਸਤਲੁਜ ਬਿਆਸ ਦਰਿਆ ਦੇ ਵਿੱਚ ਹੋ ਰਿਹਾ ਜਿਹੜਾ ਪੋਲਿਊਸ਼ਨ ਹੈ ਜੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹਨੇ ਬਹੁਤ ਸਖਤੀ ਇਸ ਮਾਮਲੇ ਦੇ ਉੱਤੇ ਕੀਤੀ ਹੋਈ ਆ। ਇਹਦੇ ਤੇ ਕੁਛ ਨਾ ਕੁਛ ਸਰਕਾਰ ਨੂੰ ਜਿਹੜਾ ਜੀ ਉਹ ਕਰਨਾ ਪਊਗਾ। ਕੀ ਕਰੂਗੀ ਸਰਕਾਰ ਜਿਹੜਾ ਜੀ ਇਹਨੂੰ ਟਾਲੂਗੀ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਚੁਣੌਤੀਆਂ ਸਰਕਾਰ ਦੇ ਸਾਹਮਣੇ ਨੇ। ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੇ ਵੱਲੋਂ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਬਣਾਈ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ NGT ਦੇ ਕੋਲੇ ਜਿਹੜੀ ਉਹ ਜਾ ਰਹੀ ਆ ਡਿਟੇਲ ਦੇ ਵਿੱਚ। ਜਿਹੜੀ ਇੱਕ ਛੋਟੀ ਰਿਪੋਰਟ ਪਹਿਲਾਂ ਸੌਂਪੀ ਸੀ, ਉਹਨੇ 50 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹ ਕੀਤਾ ਸਰਕਾਰ ਨੂੰ। ਹੁਣ ਕਿਉਂਕਿ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਰਹੀ ਆ, ਜਿਹਦੇ ਕਰਕੇ ਪੰਜਾਬ ਸਰਕਾਰ ਨੂੰ ਜਿਹੜੀ ਮੁਸੀਬਤ ਪਈ ਹੋਈ ਆ, ਕਿਉਂਕਿ ਸਤਲੁਜ ਬਿਆਸ ਦਰਿਆ ਦੇ ਵਿੱਚ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਸਰਕਾਰ ਅਜੇ ਤੱਕ 50 ਕਰੋੜ ਰੁਪਏ ਦਾ ਫਾਈਨ ਹੋਣ ਤੋਂ ਬਾਅਦ ਵੀ ਕੋਈ ਖਾਸ ਕਦਮ ਨਹੀਂ ਚੁੱਕ ਸਕੀ। ਯਾਦ ਹੋਣਾ ਕਿ ਪਿਛਲੇ ਦਿਨੀ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਮੈਂਬਰ ਦੇ ਵਜੋਂ ਹਟਾਤਾ। ਜਦੋਂ ਰੌਲਾ ਰੱਪਾ ਜ਼ਿਆਦਾ ਪੈ ਗਿਆ ਤੇ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੂੰ ਮੁੜ ਕੇ ਦੁਬਾਰਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਮੈਂਬਰ ਦੇ ਵਜੋਂ ਫੇਰ ਜਿਹੜਾ ਜੀ ਉਹ ਲੈ ਲਿਆ ਸੀਗਾ। ਸਰਕਾਰ ਦੇ ਵੱਲੋਂ ਲਾਏ ਗਏ ਸੀਵਰੇਜ ਟ੍ਰੀਟਮੈਂਟ ਪਲਾਂਟ ਕੰਮ ਨਹੀਂ ਕਰ ਰਹੇ। ਇਹ ਵੀ ਹੈ ਕਿ ਜਿਹੜੀ ਇਹ ਰਿਪੋਰਟ ਹੈ ਸਾਰੇ ਵਿਭਾਗਾਂ ਨੂੰ ਆਪਣਾ ਐਕਸ਼ਨ ਪਲਾਨ ਜਿਹੜਾ ਜੀ ਉਹ ਦੱਸਣਾ ਪਊਗਾ, ਕਿਉਂਕਿ ਸਿਹਤ ਵਿਭਾਗ ਵੀ ਇਹਦੇ ਵਿੱਚ ਸ਼ਾਮਲ ਹੈ। ਸਰਵੇ 'ਚ ਨਿਕਲ ਕੇ ਇਹ ਆਇਆ ਸੀਗਾ ਕਿ ਸਤਲੁਜ ਦਰਿਆ ਦੇ ਕੈਚਮੈਂਟ ਏਰੀਏ ਦੇ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਜੀ ਉਹ ਹੋ ਗਈਆਂ ਨੇ। ਜਦੋਂ ਸਿਹਤ ਵਿਭਾਗ ਆਪਣਾ ਐਕਸ਼ਨ ਪਲਾਨ ਦੇਊਗਾ ਤਾਂ ਉਹਦੇ ਨਾਲ ਹੀ ਉਹਨੂੰ ਕੈਚਮੈਂਟ ਏਰੀਏ 'ਚ ਮੁਹਿੰਮ ਜਿਹੜੀ ਹੈ ਜੀ ਉਹ ਚਲਾਉਣੀ ਪਊਗੀ। ਅਜੇ ਇਹਦੇ ਉੱਤੇ ਕੁਛ ਨਹੀਂ ਜਿਹੜਾ ਜੀ ਉਹ ਕੀਤਾ। ਜਿਹੜਾ ਨੋਇਸ ਪੋਲਿਊਸ਼ਨ ਹੈ ਉਹਦੇ ਲਈ ਵੀ ਪੰਜਾਬ ਸਰਕਾਰ ਜਿਹੜੀ ਜੀ ਉਹ ਗੰਭੀਰ ਨਹੀਂ ਲੱਗਦੀ ਜੀ। ਮੁੱਖ ਮੰਤਰੀ ਹੋਰਾਂ ਨੇ ਵਿਧਾਨ ਸਭਾ 'ਚ ਵੱਧ ਰਹੇ ਜਿਹੜਾ ਇਹ ਨੋਇਸ ਪੋਲਿਊਸ਼ਨ ਆ, ਆਵਾਜ਼ ਦਾ ਪ੍ਰਦੂਸ਼ਣ, ਇਹਦੇ ਵਾਸਤੇ ਸਰਬ ਪਾਰਟੀ ਕਮੇਟੀ ਬਣਾਉਣ ਦਾ ਮਤਾ ਰੱਖਿਆ ਸੀਗਾ। ਇਹਦੇ ਵਾਸਤੇ ਕਿਸੇ ਵਿਧਾਇਕ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ। ਕਾਹਨ ਸਿੰਘ ਪੰਨੂ ਹੋਰੀ ਜਦੋਂ ਸਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ, ਤੇ ਉਹਨਾਂ ਨੇ ਜਿਹੜੇ ਪ੍ਰੈਸ਼ਰ ਹਾਰਨ ਹੈ ਉਹਨਾਂ ਨੂੰ ਰੋਕਣ ਦੇ ਵਾਸਤੇ ਸ਼ਲਾਘਾਯੋਗ ਯਤਨ ਕੀਤੇ ਸੀ ਔਰ ਉਹਨਾਂ ਨੇ ਵੱਡੇ ਵਹੀਕਲਸ ਤੋਂ ਹਟਾ ਵੀ ਜਿਹੜਾ ਜੀ ਉਹ ਦਿੱਤਾ ਸੀਗਾ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤੇ ਉਦੋਂ ਹੂਟਰ ਦੇ ਉੱਤੇ ਕਿਹਾ ਸੀਗਾ ਜੀ ਕਿ ਹੂਟਰ ਨਹੀਂ ਲੱਗੂਗਾ। ਅੱਜ ਤੁਸੀਂ ਜਿੱਧਰ ਮਰਜ਼ੀ ਚੱਲ ਜਾਓ, ਕੰਨ ਪਾੜਵਾ ਜਿਹੜਾ ਹੂਟਰ ਹੈ ਉਹ ਤੁਹਾਨੂੰ VIP ਗੱਡੀਆਂ ਦੇ ਮੂਹਰੇ ਚੱਲਦਾ ਜਿਹੜਾ ਜੀ ਉਹ ਨਜ਼ਰ ਆਉਂਦਾ। ਪਰਾਲੀ ਦਾ ਭੂਤ ਜਿਹੜਾ ਜੀ ਇਹ ਵੀ ਇੱਕ ਵਾਰੀ ਫੇਰ ਵੱਡੀ ਮੁਸੀਬਤ ਪੰਜਾਬ ਸਰਕਾਰ ਦੇ ਵਾਸਤੇ ਖੜੀ ਕਰੂਗਾ। ਸਰਕਾਰ ਇਹ ਦਾਅਵਾ ਕਰਦੀ ਹੈ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਕਮੀ ਜਿਹੜੀ ਹੈ ਜੀ ਉਹ ਆਈ ਹੈ, ਤੇ ਪਰ ਇਹਨਾਂ ਹੈ ਕਿ ਕਮੀ ਆਈ ਹੈ, ਇਹ ਖਤਮ ਨਹੀਂ ਹੋਇਆ, ਜਿਹਦੇ ਕਰਕੇ ਅੱਗੋਂ ਪ੍ਰੋਗਰਾਮ ਜਿਹੜੇ ਜੀ ਉਹ ਕੀ ਨੇ, ਇਹ ਬੜੀ ਵੱਡੀ ਸਮੱਸਿਆ ਜਿਹੜੀ ਜੀ ਉਹ ਰਹੂਗੀ। ਕੇਂਦਰ ਸਰਕਾਰ ਦੇ ਵੱਲੋਂ ਪਰਾਲੀ ਦੇ ਨਿਪਟਾਰੇ ਲਈ ਮਸ਼ੀਨਰੀ ਦੀ ਖਰੀਦ ਦੇ ਵਿੱਚ 650 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ। ਇਸ ਬਾਰੇ ਇਹ ਸਹੂਲਤ ਨਹੀਂ ਮਿਲੂਗੀ।
ਕਿਉਂਕਿ ਪੰਜਾਬ ਸਰਕਾਰ ਦੀ ਅਸਲੀ ਪ੍ਰੀਖਿਆ ਇਹ ਹੋਊਗੀ ਕਿ NGT ਜਿਵੇਂ ਪਰਾਲੀ ਦੇ ਸਾੜਨ ਦੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਆ, ਉਹ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਕੀ ਕਰ ਸਕੂਗੀ। ਸੋ ਪੋਲਿਊਸ਼ਨ ਦੇ ਇਹ 2-3 ਜਿਹੜੇ ਜੀ ਉਹ ਮੈਟਰ ਨੇ, ਇਹ ਬੜੀ ਵੱਡੀ ਸਮੱਸਿਆ ਪੰਜਾਬ ਸਰਕਾਰ ਦੇ ਵਾਸਤੇ 2019 ਦੇ ਵਿੱਚ ਜਿਹੜਾ ਜੀ ਉਹ ਬਣ ਗਏ। ਸਵਾਲ ਇਹ ਆ ਕਿ ਇਹਦੇ ਉੱਤੇ ਕਮੇਟੀਆਂ ਬਣਾ ਕੇ ਜਿਹੜਾ ਜੀ ਇਹਨੂੰ ਅੱਗੇ ਤੋਂ ਅੱਗੇ ਗੇਂਦ ਵਾਂਗ ਰੋੜੀ ਜਾਣਾ, ਇਹ ਕੁਝ ਤਰੀਕਾ ਜਿਹੜਾ ਜੀ ਉਹ ਸਰਕਾਰਾਂ ਦਾ ਰਿਹਾ। ਕਿੰਨਾ ਅੱਗੋਂ ਕਾਰਗਰ ਸਾਬਤ ਹੋਊਗਾ ਜੀ, ਇਹ ਵੇਖਣ ਵਾਲੀ ਗੱਲ ਰਹੂ। ਜ਼ਰੂਰ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਤੇ ਸਰੋਤੇ ਇਸ ਸਾਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।